ਬ੍ਰੇਕਿੰਗ ਨਿਊਜ਼ ਆ ਰਹੀ ਆ। ਈਰਾਨ ਦੇ ਦੁਆਰਾ ਅਮਰੀਕਾ ਦਾ ਮਿਲਟਰੀ ਬੇਸ 에ਅਰ ਬੇਸ ਅਲ ਉਦੈਦ ਜੋ ਕਤਰ ਦੇ ਵਿੱਚ ਆ ਉਸ ਦੇ ਉੱਤੇ ਈਰਾਨ ਨੇ ਹਮਲਾ ਕਰ ਦਿੱਤਾ ਆ। ਈਰਾਨ ਦੇ ਦੁਆਰਾ ਕਹਿੰਦੇ ਵੀ ਅਗਾਊਂ ਸੂਚਨਾ ਦੇ ਦਿੱਤੀ ਗਈ ਸੀ ਵੀ ਅਟੈਕ ਆ ਰਹੇ ਆ, ਇਸੇ ਲਈ ਕਤਰ ਨੇ ਆਪਣੀ 에ਅਰ ਸਪੇਸ ਬੰਦ ਕਰ ਦਿੱਤੀ ਸੀ ਤੇ ਮੌਕਾ ਦਿੱਤਾ ਸੀਗਾ ਅਮਰੀਕਨਜ਼ ਨੂੰ ਵੀ ਉੱਥੋਂ ਨਿਕਲਣ ਦੇ ਲਈ। ਇਹ ਸੇਮ ਸਟ੍ਰੈਟਜੀ ਦੇ ਉੱਤੇ ਹਮਲਾ ਕੀਤਾ ਗਿਆ ਆ ਜਿੱਦਾਂ 2020 ਦੇ ਵਿੱਚ ਸੁਲੇਮਾਨੀ ਦੇ ਮਰਨ ਤੋਂ ਬਾਅਦ ਇਰਾਕ ਦੇ 에ਅਰ ਬੇਸ ਦੇ ਉੱਤੇ ਈਰਾਨ ਨੇ ਹਮਲਾ ਕੀਤਾ ਸੀਗਾ। ਸੋ ਈਰਾਨ ਆਪਣੇ ਮੁਲਕ ਦੇ ਵਿੱਚ ਲੋਕਾਂ ਨੂੰ ਦਿਖਾਉਣਾ ਚਾਹੁੰਦਾ ਹੈ ਵੀ ਉਸਨੇ ਜਵਾਬੀ ਕਾਰਵਾਈ ਦਿੱਤੀ ਆ, ਪਰ ਅਗਾਊਂ ਸੂਚਨਾ ਦੇ ਕੇ ਉਸਨੇ ਪਹਿਲਾਂ ਹੀ ਦੱਸ ਦਿੱਤਾ ਵੀ ਹਮਲਾ ਕਰਨ ਜਾ ਰਿਹਾ ਆ। ਦੁਨੀਆ ਦੀਆਂ ਅੱਖਾਂ ਦੇ ਵਿੱਚ ਕਈ ਤਰੀਕੇ ਦੀਆਂ ਘਟੇ ਜਿਹੜੇ ਆ ਵੱਖ-ਵੱਖ ਮੁਲਕਾਂ ਦੇ ਦੁਆਰਾ ਪਾਏ ਜਾ ਰਹੇ ਆ। ਕੁਝ ਦਿਨ ਪਹਿਲਾਂ ਹੀ ਵੀਕਐਂਡ ਦੇ ਉੱਤੇ ਅਮਰੀਕਾ ਦੇ ਦੁਆਰਾ ਫਰਡੋ, ਨਾਂਟਸ ਤੇ ਹੋਰ ਇੱਕ ਨਿਊਕਲੀਅਰ ਸਾਈਟ ਦੇ ਉੱਤੇ ਈਰਾਨ ਦੇ ਵਿੱਚ B-2 ਬੰਬਰਸ ਦੇ ਨਾਲ ਹਮਲੇ ਕੀਤੇ ਗਏ ਸੀਗੇ ਤੇ ਉਸ ਦੀ ਜਵਾਬੀ ਕਾਰਵਾਈ ਦੇ ਵਿੱਚ ਹੁਣ ਈਰਾਨ ਨੇ ਕਤਰ ਦੇ ਵਿੱਚ ਅਲ ਉਦੈਦ 에ਅਰ ਬੇਸ ਦੇ ਉੱਤੇ ਅਮਰੀਕਾ ਦੇ 에ਅਰ ਬੇਸ ਦੇ ਉੱਤੇ ਹਮਲਾ ਕੀਤਾ ਆ। ਟਰੰਪ ਉਹਨਾਂ ਨੇ ਕੁਝ ਦਿਨ ਪਹਿਲਾਂ ਕਿਹਾ ਸੀਗਾ ਵੀ ਕਤਰ ਦਾ ਜਿਹੜਾ ਅਮੀਰ ਆ ਉਹ ਈਰਾਨ ਦੇ ਲਈ ਬੜੇ ਪੱਖ ਦੇ ਵਿੱਚ ਗੱਲ ਕਰਦਾ ਆ, ਮੈਨੂੰ ਕਹਿੰਦਾ ਰਹਿੰਦਾ ਵੀ ਇਸ ਤਰ੍ਹਾਂ ਦੇ ਨਾਲ ਗੱਲ ਕਰੋ, ਕਹਿੰਦੇ ਵੀ ਈਰਾਨ ਨੂੰ ਉਸ ਦਾ ਸ਼ੁਕਰੀਆ ਅਦਾ ਕਰਨਾ ਚਾਹੀਦਾ ਆ। ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਉਸੇ ਦੇ ਜ਼ਰੀਏ ਇਨਫੋਰਮੇਸ਼ਨ ਪਹਿਲੋਂ ਘਲਾ ਦਿੱਤੀ ਗਈ ਵੀ ਭਾਈ ਆਪੋ ਆਪਣੇ ਬੰਦੇ ਪਰੇ ਕਰ ਲਓ, ਅਸੀਂ ਮਿਲਟਰੀ ਬੇਸ ਦੇ ਉੱਤੇ ਹਮਲਾ ਕਰਨ ਜਾ ਰਹੇ ਹਾਂ। ਕੀ ਪਰੇ ਹਮਲੇ ਤੋਂ ਬਾਅਦ ਦੇ ਵਿੱਚ ਅਮਰੀਕਾ ਕੋਈ ਜਵਾਬੀ ਕਾਰਵਾਈ ਕਰਦਾ ਆ ਜਾਂ ਇਹ ਦੋਨਾਂ ਦਾ ਗੁੱਸਾ ਇਸ ਦੇ ਨਾਲ ਠੰਡਾ ਹੁੰਦਾ ਆ, ਇਹ ਦੇਖਣ ਵਾਲੀ ਗੱਲ ਰਹੇਗੀ।